ਕਾਜ਼ੀ ਦਾ ਹੁਕਮ ਨਾ ਮੰਨਣ ਤੇ ਐਸਐਚਓ ਸਿਵਲ ਲਾਈਨ ਨੂੰ ਮੁਅੱਤਲ ਕਰ ਦਿੱਤਾ ਗਿਆ। ਉਹ ਕਿਹੜਾ ਬੇਗੁਨਾਹ ਬੰਦਾ ਸੀਗਾ ਜਿਹਦੇ ਤੇ ਮੁਕੱਦਮਾ ਦਰਜ ਕਰਨ ਵਾਸਤੇ ਸਾਰੀ ਮਸ਼ੀਨਰੀ ਨੂੰ ਘੁਮਾ ਦਿੱਤਾ ਗਿਆ? ਆਖਰ ਕਿਹੜਾ ਐਸਾ ਮੁਕੱਦਮਾ ਦਰਜ ਕਰਨਾ ਸੀਗਾ ਕਿ ਫੈਸਲਾਬਾਦ ਦੇ 3 ਐਸਐਚਓ ਨੇ ਇਨਕਾਰ ਕਰ ਦਿੱਤਾ ਤੇ ਇੱਕ ਐਸਐਚਓ ਨੇ ਇਕਰਾਰ ਕਰ ਲਿਆ ਕਿ ਲਿਆਓ ਭਾਈ ਮੈਂ ਦੇ ਦਿੰਦਾ ਵਾ। ਕੁੜੀ ਤੇ ਮੁੰਡਾ ਰਾਜ਼ੀ, ਕੀ ਕਰੇਗਾ ਕਾਜ਼ੀ? ਪਹਿਲੇ ਸਿਰਫ ਗੱਲਾਂ ਹੁੰਦੀਆਂ ਸੀਗੀਆਂ, ਕਹਾਵਤਾਂ ਹੁੰਦੀਆਂ ਸੀਗੀਆਂ, ਹੁਣ ਜਨਾਬੀ ਅਲੀ ਇਹ ਹਕੀਕਤ ਦਾ ਰੂਪ ਧਾਰਨ ਲੱਗ ਗਈਆਂ ਵਾ ਫੈਸਲਾਬਾਦ ਦੇ ਵਿੱਚ। ਇੱਕ ਜਨਾਬੀ ਅਲੀ ਬੇਗੁਨਾਹ ਦੇ ਪਰਚਾ ਨਾ ਦੇਣ ਤੇ ਈਦ ਤੋਂ ਪਹਿਲੇ ਇੱਕ ਐਸਐਚਓ ਦੀ ਕੁਰਬਾਨੀ ਜਿਹੜੀ ਆ ਨਾ ਉਹ ਦੇ ਦਿੱਤੀ ਗਈ, ਲੇਕਿਨ ਇੱਕ ਐਸਐਚਓ ਨੇ ਇਹ 'ਤੇ ਮੁਕੱਦਮਾ ਵੀ ਦਰਜ ਕਰ ਲਿਆ, ਮੁਲਜ਼ਮ ਨੂੰ ਫੜ ਵੀ ਲਿਆ, ਹਿਰਾਸਤ 'ਚ ਵੀ ਰੱਖਿਆ 3 ਦਿਨ, ਉੱਥੇ ਕੁਛ ਨਹੀਂ ਹੋਇਆ। ਇਹਦੇ ਪਿੱਛੇ ਦੀ ਕੀ ਕਹਾਣੀ ਆ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਵਾਂ। ਪਹਿਲੇ ਆਪਾਂ ਕੁੜੀ ਤੇ ਮੁੰਡੇ ਵਾਲੀ ਗੱਲ ਕਰ ਲਈਏ ਕਿ ਇਹ ਗੱਲ ਸ਼ੁਰੂ ਕਿੱਥੋਂ ਹੋਈ ਆ। ਇੱਕ ਜਨਾਬੇ ਵਾਲੀ ਅਦਾਲਤੀ ਸ਼ਖਸੀਅਤ ਦੀ ਭਾਣਜੀ ਸੀਗੀ, ਉਹਦੀ ਕਿਤੇ ਅੰਡਰਸਟੈਂਡਿੰਗ ਹੋ ਗਈ ਇੱਕ ਪ੍ਰਾਪਰਟੀ ਡੀਲਰ ਅਲੀ ਹਸਨ ਦੇ ਨਾਲ। ਅਲੀ ਹਸਨ ਤੇ ਉਹ ਇੱਕ ਦੂਜੇ ਨੂੰ ਚਾਹਣ ਲੱਗ ਗਏ, ਕੁੜੀ ਦੇ ਘਰ ਵਾਲੇ ਵੀ ਰਾਜ਼ੀ ਹੋ ਗਏ, ਬਿਲ ਆਖਰ ਉਹਨਾਂ ਦਾ ਆਪਸ ਦੇ ਵਿੱਚ ਨਿਕਾਹ ਹੋ ਜਾਂਦਾ ਵਾ। ਤੇ ਸਾਡੇ ਫੈਸਲਾਬਾਦ ਦੀ ਅਦਾਲਤੀ ਸ਼ਖਸੀਅਤ ਇਹ ਚਾਹ ਰਹੀ ਹੁੰਦੀ ਆ ਕਿ ਇਹ ਨਿਕਾਹ, ਇਹ ਵਿਆਹ ਨਾ ਹੋਵੇ। ਗੱਲ ਉਹੀ ਆ ਗਈ, ਕੁੜੀ ਤੇ ਮੁੰਡਾ ਰਾਜ਼ੀ, ਕੀ ਕਰੇਗਾ ਕਾਜ਼ੀ? ਸਾਡੇ ਕਾਜ਼ੀ ਸਾਹਿਬ ਇਹ ਚਾਹੁੰਦੇ ਸੀਗੇ ਕਿ ਇਸ ਕੁੜੀ ਦਾ, ਮੇਰੀ ਭਾਣਜੀ ਦਾ ਵਿਆਹ ਇੱਥੇ ਨਾ ਹੋਵੇ। ਸਭ ਤੋਂ ਪਹਿਲੇ ਆਰਡਰ ਮਿਲਿਆ ਸਾਬਕ ਐਸਐਚਓ ਅਲੀ ਅਕਬਰ ਨੂੰ ਕਿ ਫੌਰੀ ਤੌਰ ਤੇ ਅਦਾਲਤ ਦੇ ਵਿੱਚ ਪਹੁੰਚੋ, ਇੱਕ ਨੌਸਰਬਾਜ਼ ਆ, ਫਲਾਣ ਟਮਕਾਮ ਆ, ਉੱਤੇ ਮੁਕੱਦਮਾ ਦਰਜ ਕਰੋ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਿਆ, 3 ਦਿਨ ਲੰਘ ਗਏ ਤੇ ਉਹ ਬੰਦਾ ਜਿਹੜਾ ਸੀ ਨਾ ਉਹ ਫੜਿਆ ਗਿਆ ਅਲੀ ਹਸਨ, ਨਾ ਉੱਤੇ ਮੁਕੱਦਮਾ ਦਰਜ ਹੋਇਆ। ਐਸਐਚਓ ਸਾਹਿਬ ਕੋਲ ਟਾਈਮ ਨਾ ਹੋਏਗਾ ਕਿਉਂਕਿ ਸਟੇਡੀਅਮ ਦੇ ਇਰਦ ਗਿਰਦ ਸਿਕਿਉਰਿਟੀ ਜਿਹੜੀ ਆ ਉਦੋਂ ਕਾਫੀ ਸਖਤ ਚੱਲਦੀ ਪਈ ਸੀ। ਖੈਰ ਜੀ, ਅਦਾਲਤੀ ਸ਼ਖਸੀਅਤ ਦਾ ਫਿਰ ਹੱਥ ਪਿਆ, ਅਦਾਲਤੀ ਸ਼ਖਸੀਅਤ ਹੈ ਨਾ ਉਹਦਾ ਫਿਰ ਹੱਥ ਪਿਆ ਸੀਟੀਡੀ ਸ਼ੇਖੂਪੁਰੇ ਦੇ ਵਿੱਚ। ਉਹਨੇ ਅਲੀ ਹਸਨ ਨੂੰ ਸੀਟੀਡੀ ਸ਼ੇਖੂਪੁਰੇ ਦੇ ਵਿੱਚ ਫੜਾ ਲਿਆ। ਹੁਣ ਤੁਸੀਂ ਮੈਨੂੰ ਦੱਸੋ, ਕਿਆ ਸੀਟੀਡੀ ਇਸ ਵਾਸਤੇ ਬਣਾਈ ਗਈ ਸੀਗੀ ਕਿ ਬੇਗੁਨਾਹ ਬੰਦਿਆਂ ਨੂੰ ਫੜੀਏ, ਬੇਗੁਨਾਹ ਬੰਦਿਆਂ ਨੂੰ ਫੜ ਕੇ ਅਗਲੇ ਥਾਣਿਆਂ ਨੂੰ ਦਈਏ? ਇਹਦਾ ਜਵਾਬ ਵੀ ਸੀਟੀਡੀ ਸ਼ੇਖੂਪੁਰੇ ਵਾਲਿਆਂ ਨੂੰ ਦੇਣਾ ਪਏਗਾ। ਇਹ ਤੋਂ ਅੱਗੇ ਆਨੇ ਹੁਕਮ ਮਿਲਿਆ ਜਨਾਬ ਐਸਐਚਓ ਸਿਵਲ ਲਾਈਨ ਅਲੀ ਅਕਬਰ ਨੂੰ ਕਿ ਫਲਾਂ ਜਗ੍ਹਾ ਤੇ ਤੁਹਾਡਾ ਮੁਲਜ਼ਮ ਫੜਿਆ ਆ, ਉਹਨੂੰ ਲੈ ਆਓ। ਅਲੀ ਅਕਬਰ ਸਾਹਿਬ ਜਾਂਦੇ ਆ, ਉੱਥੋਂ ਜਾ ਕੇ ਅਲੀ ਹਸਨ ਨੂੰ ਲਿਆ ਕੇ ਥਾਣੇ 'ਚ ਬੰਦ ਕਰ ਦਿੰਦੇ ਆ। ਇੱਕ ਦਿਨ ਤਫਤੀਸ਼ ਕਰਦੇ ਆ, 2 ਦਿਨ ਤਫਤੀਸ਼ ਕਰਦੇ ਆ, ਜਾ ਕੇ ਅਦਾਲਤੀ ਸ਼ਖਸੀਅਤ ਦੇ ਅੱਗੇ ਹੱਥ ਜੋੜਦੇ ਆ ਕਿ ਜਨਾਬ ਇਹਦਾ ਕੋਈ ਗੁਨਾਹ ਨਹੀਂ ਹੈਗਾ, ਇਸ ਬੰਦੇ ਦਾ ਕੋਈ ਜੁਰਮ ਨਹੀਂ ਹੈਗਾ, ਅਸੀਂ ਆਪਣੀ ਤਸੱਲੀ ਕਰ ਲਈ ਆ, ਇਹ ਬੰਦਾ ਬੇਗੁਨਾਹ ਵਾ। ਮੈਂ ਬੇਗੁਨਾਹ ਬੰਦੇ ਤੇ ਪਰਚਾ ਦੇ ਕੇ ਅੱਲਾ ਦੀ ਅਦਾਲਤ ਦੇ ਵਿੱਚ ਵੀ ਜਾਣਾ। ਇੱਕ ਕਾਜ਼ੀ ਸਾਹਿਬ ਤੁਹਾਡੀ ਅਦਾਲਤ ਆ, ਇੱਕ ਉੱਪਰ ਅੱਲਾ ਦੀ ਅਦਾਲਤ ਆ, ਮੈਂ ਅੱਲਾ ਦੀ ਅਦਾਲਤ ਦੇ ਵਿੱਚ ਵੀ ਜਾਣਾ ਵਾ, ਲਿਹਾਜ਼ਾ ਮੈਂ ਸਾਫ਼ ਇਨਕਾਰ ਕਰਦਾ ਵਾਂ। ਉਹਨੇ ਕਿਹਾ ਤੂੰ ਇਨਕਾਰ ਕਰ ਦੇ, ਮੈਂ ਕਿਸੇ ਹੋਰ ਥਾਣੇ ਦੇ ਐਸਐਚਓ ਕੋਲ ਪਰਚਾ ਕਰਵਾ ਲਾਂਗਾ, ਕੋਈ ਰੌਲਾ ਹੀ ਨਹੀਂ ਹੈਗਾ ਇਸ ਗੱਲ ਦਾ, ਮੈਂ ਅਦਾਲਤੀ ਸ਼ਖਸੀਅਤ ਆ ਜਨਾਬ, ਮੈਂ ਕੁਝ ਵੀ ਕਰਵਾ ਸਕਦਾ ਵਾਂ। ਖੈਰ, ਇੱਕ ਰਿਟਾਇਰਡ ਡੀਐਸਪੀ ਨਾਲ ਰਾਬਤਾ ਹੋਇਆ ਉਸ ਅਦਾਲਤੀ ਸ਼ਖਸੀਅਤ ਦਾ। ਸਭ ਤੋਂ ਪਹਿਲੇ ਰਿਟਾਇਰਡ ਡੀਐਸਪੀ ਸਾਹਿਬ ਦਾ ਹੁਕਮ ਜਾਂਦਾ ਵਾ ਥਾਣੇ ਸਾਈਆਂ ਵਾਲੇ ਵੱਲ ਨੂੰ ਕਿ ਜਨਾਬ ਇਹ ਮੁਕੱਦਮਾ ਦਰਜ ਕਰਨਾ ਵਾ, ਇੱਕ ਅਦਾਲਤੀ ਸ਼ਖਸੀਅਤ ਦਾ ਆਰਡਰ ਆ। ਉਹਨਾਂ ਨੇ ਆਪਣਾ ਇੰਚਾਰਜ ਇਨਵੈਸਟੀਗੇਸ਼ਨ ਥਾਣਾ ਸਿਵਲ ਲਾਈਨ ਦੀ ਹਵਾਲਾਤ ਦੇ ਵਿੱਚ ਭੇਜਿਆ। ਜਦੋਂ ਉਹ ਬੰਦਾ ਆਇਆ, ਉਹਨੇ ਆ ਕੇ ਆਪਣੀ ਤਫਤੀਸ਼ ਕੀਤੀ, ਕਹਿੰਦਾ ਤੋਬਾ ਤੋਬਾ ਤੋਬਾ, ਮੈਂ ਇਹ ਪਰਚਾ ਨਹੀਂ ਦੇਣਾ, ਮੈਂ ਕਿਸੇ ਬੇਗੁਨਾਹ ਬੰਦੇ ਨੂੰ ਗਲਤ ਨਹੀਂ ਫੜਨਾ। ਉਹ ਵੀ ਜਨਾਬ ਵਾਪਸ ਚਲਾ ਗਿਆ। ਫਿਰ ਜਨਾਬ ਅਲੀ ਰਿਟਾਇਰਡ ਡੀਐਸਪੀ ਨੇ ਫੋਨ ਕੀਤਾ ਐਸਐਚਓ ਠਿਕਰੀ ਵਾਲਾ ਨੂੰ ਕਿ ਜਨਾਬ ਇਹ ਰੌਲਾ ਵਾ, ਇਹਦਾ ਪਰਚਾ ਦੇਣਾ। ਉਹਨੇ ਕਿਹਾ ਰੌਲਾ ਹੀ ਕੋਈ ਨਹੀਂ ਸਰ, ਲਿਆਓ ਹੁਣੇ ਪਰਚਾ ਹੋ ਜਾਂਦਾ ਵਾ, ਪਰਚਿਆਂ ਦਾ ਕਿਹੜਾ ਰੌਲਾ ਵਾ, ਅੱਗੇ ਕਿੰਨੇ ਬੇਗੁਨਾਹ ਪਰਚੇ ਹੁੰਦੇ ਆ, ਇੱਕ ਹੋਰ ਹੋ ਜਾਏਗਾ। ਪਰਚਾ ਦਰਜ ਹੋ ਗਿਆ ਜੀ 1336/25, ਜੁਰਮ ਲੱਗ ਗਿਆ 365 ਬੀ। ਅਲੀ ਹਸਨ ਚ ਬਣ ਗਿਆ ਮੁਲਜ਼ਮ, ਫਰਜ਼ਾਨਾ ਬੀਬੀ ਬਣ ਗਈ ਚ ਮਦਈ। ਮੈਂ ਕਿਹਾ ਮੈਂ ਵੀ ਸਾਫੀ ਹਾਂ ਜਨਾਬ, ਮੈਂ ਵੀ ਅੰਦਰ ਵਾਲੀ ਗੱਲ ਕੱਢ ਕੇ ਲਿਆਵਾਂਗਾ, ਇੱਦਾਂ ਥੋੜ੍ਹੀ ਆ। ਮੈਂ ਜਨਾਬੇ ਅਲੀ ਜਿਹੜਾ FIR ਦੇ ਉੱਪਰ ਫਰਜ਼ਾਨਾ ਬੀਬੀ ਦਾ ਨੰਬਰ ਦਿੱਤਾ ਵਾ, ਮੈਂ ਇਹਦੇ ਨਾਲ ਰਾਬਤਾ ਕਰ ਲਿਆ। ਉਹਨੇ ਕਿਹਾ ਭਾਜੀ ਸਵੇਰੇ ਸਵੇਰੇ ਠਾਤਾ ਜੇ, ਮੈਂ ਤਾਂ ਹੁਣ ਸੁੱਤਾ ਸੀਗਾ, ਗੁਜਰਾਂ ਵਾਲੇ ਰਹਿਣਾ ਵਾ, ਮੇਰਾ ਕੀ ਤਲਕ ਆ ਫੈਸਲਾਬਾਦ ਦੇ ਪਰਚੇ ਨਾਲ। ਫਰਜ਼ਾਨਾ ਬੀਬੀ ਦਾ ਸ਼ਨਾਖਤੀ ਕਾਰਡ ਦਾ ਨੰਬਰ ਵੀ ਗਲਤ, ਫਰਜ਼ਾਨਾ ਬੀਬੀ ਦਾ ਟੈਲੀਫੋਨ ਨੰਬਰ ਵੀ ਗਲਤ। ਇੱਥੋਂ ਸਾਬਤ ਹੁੰਦਾ ਵਾ ਕਿ ਸਾਰੇ ਐਸਐਚਓ ਨੇ ਆਪਣੇ ਗੈਂਗ ਰੱਖੇ ਹੋਏ ਆ, ਜਿਹੜੇ ਐਸਐਚਓ ਇਦਾਂ ਦੇ ਕੰਮ ਕਰਦੇ ਆ। ਨਹੀਂ ਤਾਂ ਐਸਐਚਓ ਸਾਹਿਬ ਬਾਕੀ 2 ਐਸਐਚਓ ਤਰ੍ਹਾਂ ਇਨਕਾਰ ਵੀ ਕਰ ਸਕਦੇ ਸੀਗੇ ਕਿ ਸਰ ਮੈਂ FIR ਨਹੀਂ ਦੇਣੀ ਹੈਗੀ, ਮੈਂ ਕਿਸੇ ਗਲਤ ਬੰਦੇ ਨਾਲ ਜ਼ਿਆਦਤੀ ਨਹੀਂ ਕਰਨੀ ਹੈਗੀ। ਠਿਕਰੀ ਵਾਲੇ ਦੇ ਪੁਲਿਸ ਅਹਿਲਕਾਰ ਆਉਂਦੇ ਆ, ਥਾਣਾ ਸਿਵਲ ਲਾਈਨ ਦੇ ਵਿੱਚੋਂ ਬੇਗੁਨਾਹ ਅਲੀ ਹਸਨ ਨੂੰ ਫੜਦੇ ਆ, ਲੈ ਕੇ ਥਾਣਾ ਠਿਕਰੀ ਵਾਲੇ ਚਲੇ ਜਾਂਦੇ ਆ, 3 ਦਿਨ ਉੱਥੇ ਰੱਖਦੇ ਆ। ਖੈਰ, ਇੱਥੇ ਮੈਂ ਕਹਾਂਗਾ ਉਹਨੇ ਬੇਗੁਨਾਹ ਬੰਦੇ ਤੇ ਪਰਚਾ ਤਾਂ ਦੇ ਲਿਆ, ਲੇਕਿਨ ਬੇਗੁਨਾਹ ਬੰਦੇ ਦੀ ਬੰਦੀ ਨਹੀਂ ਪਾਈ। ਟਾਈਮ ਗੁਜ਼ਰਦਾ ਜਾਂਦਾ ਵਾ, ਉਹਨਾਂ ਦਾ ਰਾਬਤਾ ਕਿਸੇ ਤਰੀਕੇ ਦੇ ਨਾਲ RPO ਫੈਸਲਾਬਾਦ ਨਾਲ ਹੋ ਜਾਂਦਾ ਵਾ। RPO ਫੈਸਲਾਬਾਦ ਫੌਰੀ ਤੌਰ ਤੇ
ਇਸ ਚੀਜ਼ ਦਾ ਨੋਟਿਸ ਲੈਂਦੇ ਆ, ਬੰਦੇ ਨੂੰ ਐਸਐਚਓ ਠਿਕਰੀ ਵਾਲੇ ਕੋਲੋਂ ਲੈ ਕੇ ਤੇ ਉਹਨਾਂ ਦੇ ਹਵਾਲੇ ਕਰਦੇ ਆ। ਲੇਕਿਨ ਇੱਕ ਐਸੇ ਐਸਐਚਓ ਨੂੰ ਜਿਨੇ ਇਹਨਾਂ ਤੇ ਮੁਕੱਦਮਾ ਨਹੀਂ ਦਰਜ ਕੀਤਾ, ਉਹਨੂੰ ਕਲੋਜ਼ ਟੂ ਲਾਈਨ ਸਸਪੈਂਡ ਕਰ ਦਿੰਦੇ ਆ। ਕਿਆ ਇੱਕ ਐਸਐਚਓ ਨੂੰ ਕਲੋਜ਼ ਟੂ ਲਾਈਨ ਸਸਪੈਂਡ ਕਰਨ ਦੇ ਨਾਲ ਇਹ ਮਸਲਾ ਹੱਲ ਹੋ ਗਿਆ? ਨਹੀਂ ਸਰ, ਇਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਇਹਦੇ ਵਿੱਚ ਸੀਨੀਅਰ ਅਫਸਰਾਂ ਨੂੰ ਸਾਰਾ ਪਤਾ ਸੀਗਾ, ਉੱਪਰ ਤੱਕ ਦੇ ਅਫਸਰਾਂ ਨੂੰ ਪਤਾ ਸੀਗਾ ਕਿ ਇਹ ਮਾਮਲਾ ਪੇਸ਼ ਆਇਆ ਆ। ਇੱਕ ਅਦਾਲਤੀ ਸ਼ਖਸੀਅਤ ਦੇ ਕਹਿਣ ਤੇ ਇਹ ਬੰਦਾ ਫੜਿਆ ਆ। ਸੀਨੀਅਰ ਅਫਸਰਾਂ ਨੇ ਜਨਾਬ ਆਰਪੀਓ ਸਾਹਿਬ ਨੂੰ ਆਗਾਹ ਕਿਉਂ ਨਹੀਂ ਕੀਤਾ? ਸੀਨੀਅਰ ਅਫਸਰਾਂ ਨੇ ਜਨਾਬ ਸੀਪੀਓ ਸਾਹਿਬ ਨੂੰ ਆਗਾਹ ਕਿਉਂ ਨਹੀਂ ਕੀਤਾ? ਅਗਰ ਉਹਨਾਂ ਨੇ ਨਹੀਂ ਕੀਤਾ ਤੇ ਉਹਨਾਂ ਸੀਨੀਅਰ ਅਫਸਰਾਂ ਦੇ ਖਿਲਾਫ ਵੀ ਉਦਾਂ ਹੀ ਕਾਰਵਾਈ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਅਲੀ ਅਕਬਰ ਦੇ ਖਿਲਾਫ ਹੋਈ ਆ, ਔਰ ਬਾਕੀ ਬੰਦਿਆਂ ਦੇ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਹੋਣਾ ਚਾਹੀਦਾ ਵਾ ਜਿਸ ਤਰ੍ਹਾਂ ਦਾ ਸਾਬਕ ਐਸਐਚਓ ਅਲੀ ਅਕਬਰ ਦੇ ਨਾਲ ਹੋਇਆ ਵਾ। ਇਨਸਾਫ ਦੇ ਤਕਾਜ਼ੇ ਇਦਾਂ ਪੂਰੇ ਨਹੀਂ ਹੋਣੇ ਚਾਹੀਦੇ। ਹੁਣ ਮੈਂ ਕਹਾਂਗਾ ਜਨਾਬ ਚੀਫ ਜਸਟਿਸ ਲਾਹੌਰ ਹਾਈ ਕੋਰਟ ਨੂੰ ਕਿ ਜਨਾਬ ਸਾਡੇ ਫੈਸਲਾਬਾਦ ਦੇ ਵਿੱਚ ਤੁਹਾਡੇ ਅਦਾਲਤੀ ਲੋਕ ਜਿਹੜੇ ਨੇ ਕਰ ਕੀ ਰਹੇ ਨੇ? ਕਿਆ ਕਾਜ਼ੀ ਦਾ ਕੰਮ ਲੋਕਾਂ ਨੂੰ ਇਨਸਾਫ ਦੇਣਾ ਵਾ ਜਾਂ ਇਨਸਾਫ ਦੇ ਜਨਾਜ਼ੇ ਕਰਨਾ ਵਾ? ਮੈਂ ਜਨਾਬ ਤੁਹਾਡੇ ਕੋਲ ਅਪੀਲ ਕਰਾਂਗਾ ਕਿ ਇਸ ਵਾਕਿਏ ਦਾ ਸਖਤ ਨੋਟਿਸ ਲਿਆ ਜਾਵੇ ਔਰ ਇਹਦੀ ਪ੍ਰੋਪਰ ਤਹਿਕੀਕਾਤ ਕੀਤੀਆਂ ਜਾਣ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਕਿ ਆਇੰਦਾ ਕਿਸੇ ਦੀ ਇਹ ਜ਼ਰੂਰਤ ਨਾ ਹੋਵੇ ਕਿ ਕਿਸੇ ਬੇਗੁਨਾਹ ਬੰਦੇ ਨੂੰ ਸਿਰਫ ਇਸ ਵਜ੍ਹਾ ਤੋਂ ਕਿ ਮੇਰੀ ਭਾਂਜੀ ਨਾਲ ਵਿਆਹ ਨਾ ਕਰਵਾ ਲਵੇ ਉਹਨੂੰ ਪਾਬੰਦੇ ਸਲਾਸਲ ਕੀਤਾ ਜਾਵੇ। ਬਹੁਤ ਸ਼ੁਕਰੀਆ।